ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅੱਜ ਅਸੀਂ ਕਿਸੇ ਟੈਕਨੀਕਲ ਕਾਰਨ ਕਰਕੇ ਫੇਸਬੁੱਕ ਮੈਸੇजेस ਨਹੀਂ ਲੈ ਸਕਾਂਗੇ ਜੀ। ਅਸੀਂ ਕੱਲ ਦੇ ਪ੍ਰੋਗਰਾਮ 'ਚ ਭੈਣ ਜੀ ਅਮਨਜੋਤ ਕੌਰ ਨੇ ਜਿਹੜੀ ਲਿਖਤ ਚੰਡੀਗੜ੍ਹ ਤੋਂ ਸਾਨੂੰ ਲਿਖੀ ਜੀ ਕਿ ਨਾਭਾ ਜੇਲ੍ਹ ਬ੍ਰੇਕ ਤੋਂ ਬਾਅਦ ਕਿਸ ਅੰਦਾਜ਼ ਵਿੱਚ ਭਾਰਤ ਦੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੇ ਲਗਾਤਾਰ 3 ਦਿਨ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ। ਉਸ ਦਾ ਇਫੈਕਟ ਵੀ ਨਜ਼ਰ ਆ ਰਿਹਾ। ਜੋ ਘਟਨਾ ਦਿੱਲੀ ਦੇ ਵਿੱਚ ਹੋਈ ਉਹ ਅਸੀਂ ਅਗਲੇ ਸੈਗਮੈਂਟ 'ਚ ਵਿਚਾਰਾਂਗੇ ਜੀ। ਪਰ ਉਹਨਾਂ ਦੀ ਲਿਖਤ ਜਿਹੜੀ ਕਿ ਅੱਧੀ ਪੜ੍ਹੀ ਗਈ ਸੀ ਉਸ ਦਾ ਰਹਿੰਦਾ ਹਿੱਸਾ ਅਸੀਂ ਅੱਜ ਜਿਹੜਾ ਉਹ ਦਰਸ਼ਕਾਂ ਨਾਲ ਸਾਂਝਾ ਕਰ ਰਹੇ। ਉਹਨਾਂ ਨੇ ਕਿਹਾ ਇਨ ਥੀਸ ਡੇਜ਼ when media agencies and even random trolls are spying on Sikhs looking for scoop, Sikhs have to be extra careful. Some overzealous pages started asking Sikhs to give shelter to these escapees and help them. Did they realize that such open calls could put Sikhs under suspicion everywhere? Media could take screenshots anytime and misrepresent such posts in any way. I am sorry, but even if Sikhs want to show solidarity, they should control themselves. Postings like this on Facebook is like ਆ ਬੈਲ ਮੁਝੇ ਮਾਰ। ਉਹਨਾਂ ਨੇ ਕਿਹਾ ਕਿ ਜੀ ਇਸ ਵੇਲੇ ਜਿਹੜਾ ਭਾਰਤੀ ਮੀਡੀਆ ਏਜੰਸੀਆਂ ਔਰ ਜਿਹੜੇ ਇਕੱਲੇ-ਕਾਰੇ ਹਿੰਦੂਤਵੀ ਨੇ ਉਹ ਸਿੱਖਾਂ ਦੇ ਉੱਤੇ ਪੂਰੀ ਜਸੂਸੀ ਕਰਨ ਤੇ ਲੱਗੇ ਨੇ ਔਰ ਲੱਗ ਰਹੇ ਨੇ ਕਿ ਕੋਈ ਨਾ ਕੋਈ ਕਹਾਣੀ ਲੱਭ ਕੇ ਲਿਆਉਣ। ਸਿੱਖਾਂ ਨੂੰ ਕਾਫੀ ਜਿਹੜਾ ਉਹ ਕੇਅਰਫੁਲ ਹੋਣ ਦੀ ਲੋੜ ਹੈ ਜੀ। ਈਵਨ ਕੁਛ ਜਿਹੜੇ ਬਹੁਤ ਜ਼ਿਆਦਾ ਉਤਸ਼ਾਹਿਤ ਸਿੱਖ ਨੇ ਉਹਨਾਂ ਨੇ ਇਹ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਈ ਜਿਹੜੇ ਜੇਲ੍ਹ 'ਚੋਂ ਦੌੜੇ ਨੇ ਇਹਨਾਂ ਨੂੰ ਸਿੱਖ ਜਿਹੜਾ ਉਹ ਸ਼ਰਨ ਦੇਣ। ਕੀ ਉਹਨਾਂ ਨੂੰ ਪਤਾ ਹੈ ਵੀ ਇਸ ਕਿਸਮ ਦੀ ਉਹਨਾਂ ਦੀ ਅਪੀਲ ਦੇ ਸਕਰੀਨਸ਼ਾਟ ਬਣਾ ਕੇ ਮੀਡੀਆ ਜਿਹੜਾ ਹੈ ਇਸ ਨੂੰ ਸਿੱਖਾਂ ਦੇ ਖਿਲਾਫ ਨਫ਼ਰਤ ਲਈ ਵਰਤ ਸਕਦਾ ਹੈ ਔਰ ਇਸ ਕਿਸਮ ਦੀਆਂ ਜਿਹੜੀਆਂ ਪੋਸਟਿੰਗਸ ਨੇ ਇਸ ਦਾ ਮਤਲਬ ਹੈ ਆ ਬੈਲ ਮੁਝੇ ਮਾਰ, ਇਵੇਂ ਨਾ ਕੀਤਾ ਜਾਏ ਜੀ। Sikhs have been completely manipulated and divided with such propaganda by Indian media and own media, either criticizing escaped prisoners themselves, asking to kill them in a bid to prove they are loyal and not terrorists, or supporting the escaped prisoners but criticizing them later for case ਕਤਲ। ਉਹਨਾਂ ਨੇ ਕਿਹਾ ਜੀ ਇਹ ਸਾਰੇ ਨੂੰ ਮੀਡੀਆ ਨੇ ਇਵੇਂ ਮੈਨੀਪੂਲੇਟ ਕੀਤਾ ਹੈ ਕਿ ਸਿੱਖ ਆਪਸ 'ਚ ਹੀ ਵੰਡੇ ਹੋਏ ਨੇ। ਇੱਕ ਉਹ ਨੇ ਜਿਹੜੇ ਇਸ ਗੱਲ 'ਤੇ ਲੱਗੇ ਨੇ ਕਿ ਜੀ ਜਿੱਥੇ ਉਹ ਹਿੰਦੂਆਂ ਨੂੰ ਖੁਸ਼ ਕਰਨ ਲਈ ਕਿ ਵੀ ਜਿੱਥੇ ਉਹ ਨਜ਼ਰ ਆਉਣ ਜਿੱਥੇ ਮਿਲਣ ਉਹਨਾਂ ਨੂੰ ਮਾਰ ਦਿਓ। ਦੂਸਰੇ ਉਹ ਨੇ ਜਿਹੜੇ ਭਾਵੇਂ ਸ਼ੁਰੂ 'ਚ ਉਹਨਾਂ ਦੀ ਤਾਰੀਫ ਕਰਦੇ ਸੀ ਪਰ ਹੁਣ ਉਹਨਾਂ ਦੀ ਉਹ ਆਲੋਚਨਾ ਕਰਦੇ ਨੇ ਕਿ ਉਹਨੇ ਮਿੰਟੂ ਨੇ ਕੇਸ ਕਤਲ ਕਿਉਂ ਕਰਾਏ। Agencies and government have deliberately tried to divide minorities also by leaving all escapees alive and not doing a Bhopal type encounter. Muslims and their media were up in arms claiming India treated terrorists differently. Their boys were killed in Bhopal whereas Sikh men were caught alive. ਉਹਨੇ ਕਿਹਾ ਜੀ ਈਵਨ ਜਿਹੜਾ ਮੁਸਲਮਾਨ ਨੇ ਮੀਡੀਆ ਦੇ ਵਿੱਚ ਉਹਨਾਂ ਨੂੰ ਵੀ ਡਿਵਾਈਡ ਕਰਨ 'ਚ ਮੀਡੀਆ ਕਾਮਯਾਬ ਰਿਹਾ। ਉਹਨਾਂ ਨੇ ਵੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਜੀ ਦੇਖੋ ਜਿਹੜੇ ਸਾਡੇ ਦਹਿਸ਼ਤਗਰਦ ਨੇ ਉਹਨਾਂ ਨੂੰ ਪੁਲਿਸ ਮੁਕਾਬਲੇ 'ਚ ਮਾਰ ਦਿੰਦੀ ਜਿਵੇਂ ਭੋਪਾਲ 'ਚ ਮਾਰੇ ਤੇ ਜਿਹੜੇ ਸਿੱਖ ਨੇ ਇਸ ਕਿਸਮ ਦੇ ਉਹਨਾਂ ਨੂੰ ਜਿਉਂਦੇ ਫੜਿਆ ਜਾਂਦਾ। In a cleverly played game, India has demonized Sikhs on an all India and global level, but divided Sikhs and also divided other minorities by giving different treatment. ਕਿ ਵੀ ਉਹਨਾਂ ਨੇ ਜਿਹੜੀ ਮੀਡੀਆ ਸਟ੍ਰੈਟਜੀ ਹੈ ਇੱਕ ਪਾਸੇ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕਰਨਾ ਔਰ ਇੱਧਰ ਆਪਣੇ ਸਿੱਖਾਂ 'ਚ ਵੀ ਫੁੱਟ ਔਰ ਈਵਨ ਦੂਸਰੀ ਘੱਟ ਗਿਣਤੀ ਮੁਸਲਮਾਨਾਂ ਦੇ ਵਿੱਚ ਵੀ ਇੱਕ ਡਿਫਰੈਂਟ ਟ੍ਰੀਟਮੈਂਟ। Hindu vote is being consolidated everywhere by demonizing others and UP police was rewarded for capturing Sikh mastermind even though that man was just a clean-shaven gangster who had been on the run for several weeks prior to Nabha jail break. ਕਿ ਵੀ ਜਿਹੜੇ ਹਿੰਦੂ ਵੋਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਔਰ ਯੂਪੀ ਪੁਲਿਸ ਨੂੰ ਵੀ ਬੜਾ ਇੱਕ ਸਿੱਖ ਮਾਸਟਰਮਾਈਂਡ ਕਹਿ ਕੇ ਫੜਨ ਦਾ ਉਹਨੂੰ ਉਹ ਬੜਾ ਸ਼ਾਬਾਸ਼ ਦਿੱਤੀ ਜਾ ਰਹੀ ਹੈ ਜਦੋਂ ਕਿ ਇਹ ਜਿਹੜਾ ਬੰਦਾ ਹੈ ਇੱਕ ਗੈਂਗਸਟਰ ਹੈ ਜਿਹੜਾ ਕਈ ਹਫ਼ਤਿਆਂ ਤੋਂ ਪਹਿਲਾਂ ਦੌੜਿਆ ਇਹਨੂੰ ਵੀ ਛਡਾ ਕੇ ਲੈ ਗਏ ਸੀ ਜਿਹੜਾ ਯੂਪੀ 'ਚੋਂ ਫੜਿਆ ਔਰ ਇਹ ਜਿਹੜਾ ਇਸ ਨੂੰ ਮਾਸਟਰਮਾਈਂਡ ਬਣਾ ਕੇ ਪੇਸ਼ ਕੀਤਾ ਜਾ ਰਿਹਾ। By linking Sikhs to terrorism and claiming the network of militants is in Delhi, Haryana, Himachal, Uttar Pradesh, Nepal, Pakistan and even a far-off state like Goa or other countries like Italy, UK, Canada, USA, Germany, Thailand, Australia, Japan, Indian media has tried to project Sikhs as international criminals or super dangerous terrorists। ਇਹ ਜਿਹੜਾ ਉਹਨਾਂ ਨੇ ਕਿਹਾ ਵੀ ਭਾਰਤ ਦੀਆਂ ਅੱਡ-ਅੱਡ ਸਟੇਟਾਂ 'ਚ ਵੀ
ਔਰ ਇਹ ਕਹਿ ਕੇ ਕਿ ਦਹਿਸ਼ਤਗਰਦ ਦੁਨੀਆ ਦੇ ਇਹਨਾਂ ਸਾਰੇ ਮੁਲਕਾਂ 'ਚ ਨੇ, ਉਹਨਾਂ ਨੇ ਸਿੱਖਾਂ ਨੂੰ ਅੰਤਰਰਾਸ਼ਟਰੀ ਜਿਹੜਾ ਅਪਰਾਧੀ ਔਰ ਬਹੁਤ ਖਤਰਨਾਕ ਜਿਹੜੇ ਦਹਿਸ਼ਤਗਰਦ ਬਣਾ ਦਿੱਤਾ। ਵਨ ਵੈਬਸਾਈਟ ਦਾ ਕੁਇੰਟ even equated Sikhs to Al-Qaeda and Islamist terror, claiming Khalistanis killed indiscriminately just like ISIS, Al-Qaeda type Islamic terrorists। ਉਹਨਾਂ ਨੇ ਨਾਲ ਲਿੰਕ ਵੀ ਦਿੱਤਾ ਹੈ ਕਿ ਇੱਕ ਵੈਬਸਾਈਟ ਜਿਹਦਾ ਨਾਂ ਕੁਇੰਟ ਹੈ, ਉਹਨੇ ਤਾਂ ਸਿੱਖਾਂ ਨੂੰ ਅਲ-ਕਾਇਦਾ ਔਰ ਇਸਲਾਮਿਸਟ ਟੈਰਰਿਸਟ ਦੇ ਬਰਾਬਰ ਖੜਾ ਕਰਤਾ ਹੈ ਕਿ ਜਿਵੇਂ ਉਹ ਬਿਲਕੁਲ ਬੇਗੁਨਾਹ ਨੂੰ ਮਾਰਦੇ ਨੇ, ਇਵੇਂ ਹੀ ਸਿੱਖ ਵੀ ਮਾਰਦੇ ਨੇ। Sadly, global media always picks up Indian narratives, and even people in India are provoked against Sikhs just like this, as it perhaps happened in 1984। ਉਹਨੇ ਕਿਹਾ ਜੀ ਗਲੋਬਲ ਜਿਹੜਾ ਮੀਡੀਆ ਹੈ ਉਹ ਹਿੰਦੁਸਤਾਨੀ ਜਿਹੜੇ ਭਾਰਤੀ ਅਖਬਾਰਾਂ ਛਪਦਾ ਉਹੀ ਸਟੋਰੀਆਂ ਅੱਗੋਂ ਛਾਪਦੇ ਨੇ, ਔਰ ਇਹ ਜਾਪਦਾ ਕਿ ਇਹੋ ਜਿਹਾ ਹੀ ਕੁਛ 1984 'ਚ ਵੀ ਹੋਇਆ ਸੀ। I have never seen this kind of hatred against anyone, not even Muslims in Indian media। ਮੈਂ ਕਦੇ ਕਿਸੇ ਦੇ ਖਿਲਾਫ ਇੰਨੀ ਨਫ਼ਰਤ ਈਵਨ ਮੁਸਲਮਾਨਾਂ ਦੇ ਵੀ ਕਦੇ ਭਾਰਤੀ ਮੀਡੀਆ 'ਚ ਨਹੀਂ ਦੇਖੀ। No one says a word on Bajrang Dal, RSS, Hindutva terrorists who commit worst acts of killings, rapes, extortion, burning, bomb blasts every other day, beside giving weapons training to children and making hate speeches. Suddenly these people become Hindu leaders and are never called radicals or terrorists। ਇਹਨਾਂ ਨੇ ਕਦੇ ਵੀ ਇਹ ਜਿਹੜੇ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਹਿੰਦੂਤਵਾ ਦੀਆਂ ਕਈਆਂ ਨੇ ਜਿਹੜੇ ਕਿ ਮਾਰ ਕੁਟਾਈ ਔਰ ਜ਼ਬਰ ਜ਼ਨਾ, ਅੱਗਾਂ ਲਾਉਣੀਆਂ, ਬੰਬ ਬਲਾਸਟ ਕਰਨੇ, ਹਰ ਕਿਸਮ ਦੀ ਹਥਿਆਰਾਂ ਦੀ ਟ੍ਰੇਨਿੰਗ ਈਵਨ ਬੱਚਿਆਂ ਨੂੰ ਵੀ ਦਿੰਦੇ ਨੇ, ਨਫ਼ਰਤ ਭਰੇ ਲੈਕਚਰ ਕਰਦੇ ਨੇ, ਇਹਨਾਂ ਨੂੰ ਇਹੀ ਮੀਡੀਆ ਹਿੰਦੂ ਲੀਡਰ ਕਹਿ ਕੇ ਸੰਬੋਧਨ ਕਰਦਾ, ਕਦੇ ਇਹਨਾਂ ਨੂੰ ਰੈਡੀਕਲ ਜਾਂ ਟੈਰਰਿਸਟ ਨਹੀਂ ਕਹਿੰਦਾ। No one supports Sikhs or even says the entire community should not be generalized। Somehow other communities in India also do not hear us। ਉਹਨਾਂ ਨੇ ਕਿਹਾ ਜੀ ਕੋਈ ਇਹ ਨਹੀਂ ਕਹਿੰਦਾ ਕਿ ਭਾਈ ਤੁਸੀਂ ਸਾਰੀ ਸਿੱਖ ਕੌਮ ਨੂੰ ਕਿਉਂ ਬਦਨਾਮ ਕਰ ਰਹੇ ਹੋ। ਈਵਨ ਜਿਹੜੇ ਦੂਸਰੀਆਂ ਕੌਮਾਂ ਨੇ ਭਾਰਤ ਦੇ ਵਿੱਚ ਉਹ ਵੀ ਕੋਈ ਸਿੱਖਾਂ ਦੇ ਨਾਲ ਹਮਦਰਦੀ ਨਹੀਂ ਰੱਖਦੀਆਂ। In this age of 24-hour news channels and omnipresent social media, for the first time I felt threatened and cornered। The media and social media is no less than a mob or a virtual encounter। ਉਹਨੇ ਕਿਹਾ ਜੀ ਕਿ ਜਿੱਥੇ 24 ਘੰਟੇ ਖਬਰਾਂ ਚੱਲਦੀਆਂ ਨੇ ਅੱਡ-ਅੱਡ ਨਿਊਜ਼ ਚੈਨਲ 'ਤੇ, ਚਾਰੇ ਪਾਸੇ ਸੋਸ਼ਲ ਮੀਡੀਆ, ਪਹਿਲੀ ਵਾਰ ਜ਼ਿੰਦਗੀ 'ਚ ਮੈਂ ਵੀ ਆਪਣੇ ਆਪ ਨੂੰ ਇੱਕ ਡਰਿਆ ਔਰ ਧਮਕਾਇਆ ਹੋਇਆ ਮਹਿਸੂਸ ਕੀਤਾ। ਔਰ ਇਹ ਮੀਡੀਆ, ਸੋਸ਼ਲ ਮੀਡੀਆ ਜਿਹੜਾ ਇਹ ਵੀ ਇੱਕ ਉਸ ਖਤਰਨਾਕ ਭੀੜ ਵਾਂਗ ਹੈ ਜਿਹੜੀ ਕਿ ਤੁਹਾਨੂੰ ਫੜ ਕੇ ਮਾਰ ਦੇਣਾ ਚਾਹੁੰਦੀ ਹੈ। So many threats and calls for blood, kill them all, burn them all, they need mass killing type comments showed the mentality of those so-called civilized, tolerant citizens of a so-called secular democratic republic। ਇਹ ਭਾਰਤ ਆਪਣੇ ਆਪ ਨੂੰ ਜਿਹੜਾ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਔਰ ਇਹਦੇ ਜਿਹੜੇ ਆਪਣੇ ਆਪ ਨੂੰ ਸ਼ਹਿਰੀ ਕਹਾਣ ਵਾਲੇ ਨੇ, ਉਹਨਾਂ ਨੇ ਜੋ ਕੁਝ ਸਿੱਖਾਂ ਬਾਰੇ ਲਿਖਿਆ ਕਿ ਇਹਨਾਂ ਨੂੰ ਸਾਰਿਆਂ ਨੂੰ ਮਾਰ ਦਿਓ, ਜਿਉਂਦੇ ਸਾੜ ਦਿਓ, ਇਹਨਾਂ ਦੀ ਮਾਸ ਕਿਲਿੰਗ ਕਰੋ, ਇਹ ਮੈਂਟੈਲਿਟੀ ਸ਼ੋਅ ਕਰਦੀ ਹੈ ਕਿ ਭਾਈ ਉੱਥੇ ਇਹਨਾਂ ਦੀ ਜ਼ਹਿਨੀਅਤ ਕੀ ਹੈ। ਇਨਵਾਈਟਸ ਟੂ KPS Gill, Barad, Ribeiro and these people giving bigoted anti-Sikh interviews to TV channels hurt a lot। ਕਿ TV ਚੈਨਲਾਂ ਨੇ KP Gill, ਬਰਾੜ ਤੇ ਰੁਬੈਰੋ ਵਰਗੇ ਲੋਕਾਂ ਨੂੰ ਸੱਦ ਕੇ ਜਿਹੜਾ ਸਿੱਖਾਂ ਦੇ ਵਿਰੋਧ ਦੇ ਵਿੱਚ ਜਿਹੜੇ TV ਚੈਨਲਾਂ ਤੇ ਇੰਟਰਵਿਊ ਕਰਵਾਏ, hurt a lot। One feels constantly judged for his identity now that even clean shaven Sikhs are labeled ਖੁੰਖਾਰ ਆਤੰਕਵਾਦੀ। ਕਿ ਹੁਣ ਤਾਂ ਇਹਨਾਂ ਨੇ ਕਲੀਨ ਸ਼ੇਵਨ ਨੂੰ ਵੀ ਖੁੰਖਾਰ ਆਤੰਕਵਾਦੀ ਬਣਾ ਦਿੱਤਾ। ਤੁਸੀਂ ਹਮੇਸ਼ਾ ਆਪਣੀ ਪਛਾਣ ਤੋਂ ਹੀ ਜਿਹੜਾ ਡਰਦੇ ਹੋ। I pray for Sikh brethren, but I believe this era has potential to be worse than 80s when even fake news, 24/7 media and frenzied social media bring out the worst in people। ਮੈਂ ਆਪਣੇ ਸਿੱਖ ਭਰਾਵਾਂ ਭੈਣਾਂ ਲਈ ਬਹੁਤ ਚਿੰਤਤ ਹਾਂ ਔਰ ਮੈਂ ਇਹ ਯਕੀਨ ਕਰਦੀ ਹਾਂ ਕਿ ਵੀ ਇਹ ਜਿਹੜਾ ਜਿਸ ਤਰੀਕੇ ਨਾਲ ਇਹ ਚੱਲ ਰਿਹਾ ਹੈ ਇਹ 1980 ਨਾਲੋਂ ਵੀ ਸਾਡੇ ਲਈ ਖਤਰਨਾਕ ਹੋਏਗਾ, ਕਿਉਂਕਿ ਝੂਠਾ ਮੀਡੀਆ ਜਿਹੜਾ ਹੈ ਔਰ ਫਰੈਂਜ਼ਿਡ ਸੋਸ਼ਲ ਮੀਡੀਆ 24 ਘੰਟੇ 7 ਦਿਨ ਲੋਕਾਂ ਦੇ ਵਿੱਚ ਜਿਹੜੀ ਵਰਸਟ ਫੀਅਰ ਹੈ ਉਹਨੂੰ ਬਾਹਰ ਲਿਆਏਗਾ। It is sad how prisoners release issue has been blamed for terrorism in Punjab or called terror appeasement। Indian media even labelled Bapu Surat Singh as a terrorist who is on a hunger strike to free Sikh terrorists। ਉਹਨਾਂ ਨੇ ਕਿਹਾ ਜੀ ਕਿ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜੇ ਕੈਦੀਆਂ ਦੀ ਰਿਹਾਈ ਦਾ ਮੁੱਦਾ ਸੀ ਉਸ ਨੂੰ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਵਧਣ ਦੇ ਨਾਲ ਜੋੜਿਆ ਜਾ ਰਿਹਾ ਔਰ ਈਵਨ ਇੰਡੀਅਨ ਮੀਡੀਆ ਨੇ ਬਾਪੂ ਸੂਰਤ ਸਿੰਘ ਨੂੰ ਵੀ ਇੱਕ ਦਹਿਸ਼ਤਗਰਦ ਪਲਾਂਟ ਕੀਤਾ ਹੈ
ਜਿਹੜੇ ਕਿ ਸਿੱਖ ਦਹਿਸ਼ਤਗਰਦਾਂ ਨੂੰ ਇਹਨਾਂ ਦੇ ਕਹਿਣ ਮੁਤਾਬਕ ਕੋਟ ਅਨਕੋਟ ਇੰਡੀਅਨਸ ਦੇ ਕਹਿਣ ਮੁਤਾਬਕ ਛੁਡਾਉਣ ਲਈ ਯਤਨਸ਼ੀਲ ਨੇ। ਆਈ ਡੂ ਰਿਅਲਾਈਜ਼ ਵਾਈ ਸੰਤ ਭਿੰਡਰਾਂਵਾਲੇ ਸੈਡ ਸਿੱਖਸ ਆਰ ਸਲੇਵਸ ਇਨ ਇੰਡੀਆ। ਕਹਿੰਦੇ ਨੇ ਮੈਨੂੰ ਪਹਿਲੀ ਵਾਰ ਇਹ ਹੁਣ ਅਹਿਸਾਸ ਹੋਇਆ ਕਿ ਸੰਤ ਭਿੰਡਰਾਂਵਾਲੇ ਕਿਉਂ ਕਹਿੰਦੇ ਸੀ ਕਿ ਸਿੱਖ ਭਾਰਤ ਦੇ ਵਿੱਚ ਗੁਲਾਮ ਨੇ। ਇੰਡੀਡ ਇਟ ਸੀਮਸ ਐਜ਼ ਇਫ ਵੀ ਲਿਵ ਐਟ ਦੇਅਰ ਮਰਸੀ। ਸੱਚਮੁੱਚ ਇਵੇਂ ਜਾਪਦਾ ਹੈ ਕਿ ਅਸੀਂ ਇਹਨਾਂ ਦੀ ਦਇਆ ਤੇ ਹਾਂ। ਹਿੰਦੂਜ਼ ਕੁਐਸਚਨ ਆਵਰ ਲਾਇਲਟੀ ਐਟ ਵਾਂਸ ਔਰ ਸਟਾਰਟ ਟੂ ਥ੍ਰੈਟਨ ਅਸ। ਉਹ ਹਿੰਦੂ ਚਾਹੁੰਦੇ ਨੇ ਕਿ ਅਸੀਂ ਆਪਣੀ ਵਫਾਦਾਰੀ ਅਸੀਂ ਉਹਨਾਂ ਨੂੰ ਦਈਏ ਇੱਕਦਮ, ਨਹੀਂ ਤਾਂ ਉਹ ਸਾਨੂੰ ਧਮਕਾਉਂਦੇ ਨੇ। ਦੋਜ਼ ਹੂ ਵਰ ਨਾਟ ਦੇਅਰ ਇਨ 80s ਸ਼ੁੱਡ ਸੀ ਥਿੰਗਸ ਨਾਓ ਐਂਡ ਰੀਅਲਾਈਜ਼ ਵਾਟਸ ਗੋਇੰਗ ਔਨ। ਕਿ ਜਿਹੜੇ 1980 'ਚ ਨਹੀਂ ਸਨ ਜਾਂ ਬਾਅਦ ਦੀ ਜਨਰੇਸ਼ਨ, ਉਹ ਦੇਖਣ ਅੱਜ ਜੋ ਅੱਜ ਹੈ ਤੇ ਵੀ 80 'ਚ ਕੀ ਹੁੰਦਾ ਹੋਏਗਾ ਜੀ। BJP always sidelines itself, puts forth sick faces, asking them to explain stand on terror. So do all other parties. ਕਿ BJP ਔਰ ਦੂਸਰੀਆਂ ਪਾਰਟੀਆਂ ਨੇ ਸਿੱਖੀ ਦੇਖ ਵਾਲੇ ਚਿਹਰੇ ਸਾਹਮਣੇ ਰੱਖੇ ਨੇ, ਉਹਨਾਂ ਤੋਂ ਹੀ ਉਹ ਸਿੱਖਾਂ ਨੂੰ ਗਾਲਾਂ ਕਢਵਾਉਂਦੇ ਨੇ। ਅਕਾਲੀਜ਼ are anti-Sikh to us, but for India they are the last fig leaf shielding Sikhs. This is why it is forgotten that Rajnath Singh pardoned Varyam Singh, but Akalis are blamed solely for all problems. ਉਹਨਾਂ ਨੇ ਕਿਹਾ ਜੀ ਭਾਵੇਂ ਅਸੀਂ ਅਕਾਲੀਆਂ ਨੂੰ ਐਂਟੀ ਸਿੱਖ ਸਮਝਦੇ ਹਾਂ, ਪਰ ਇਹ ਜਿਹੜੇ ਭਾਰਤੀ ਮੀਡੀਆ ਉਹ ਤਾਂ ਸਮਝਦਾ ਹੈ ਵੀ ਇਹ ਦਹਿਸ਼ਤਗਰਦੀ ਦਾ ਫਿਗ ਲੀਫ ਹੈ, ਇਹ ਇਹਨਾਂ ਨੂੰ ਢੱਕ ਰਹੇ ਨੇ। ਔਰ ਅਕਾਲੀਆਂ ਨੂੰ ਹੀ ਬਲੇਮ ਕੀਤਾ ਜਾ ਰਿਹਾ ਕਿ ਉਹਨਾਂ ਨੇ ਦਹਿਸ਼ਤਗਰਦਾਂ ਨੂੰ ਛੱਡਿਆ ਪੈਰੋਲ ਤੇ, ਜਿਵੇਂ ਉੱਪਰ ਉਹਨਾਂ ਨੇ ਕਿਹਾ। ਪਰ ਇਹ ਭੁੱਲ ਗਿਆ ਕਿ ਵਰਿਆਮ ਸਿੰਘ ਜਿਸ ਨੂੰ ਰਾਜਨਾਥ ਸਿੰਘ ਨੇ ਛਡਾਇਆ, ਉੱਥੇ ਉਹਦੀ ਗੱਲ ਉਹ ਕਰਨ ਨੂੰ ਤਿਆਰ ਨਹੀਂ। ਦੇਅਰ ਆਰ ਓਪਨ ਕਾਲਸ ਟੂ BJP ਟੂ ਬ੍ਰੇਕ ਅਲਾਇੰਸ ਵਿਦ ਅਕਾਲੀਜ਼। BJP ਨੂੰ ਕਿਹਾ ਜਾ ਰਿਹਾ ਵੀ ਤੋੜੋ ਇਹਨਾਂ ਨਾਲੋਂ ਸੰਬੰਧ। ਆਈ ਬਿਲੀਵ Sikhs need to be very careful. Intentions of Indian Sikhs, irrespective of parties or ideologies they belong to, are not positive when it comes to Sikhs. ਸਿੱਖਾਂ ਨੂੰ ਬਹੁਤ ਚੇਤਨ ਹੋਣ ਦੀ ਲੋੜ ਹੈ। ਇਹ ਅਫਸੋਸ ਦੀ ਗੱਲ ਹੈ ਕਿ ਜਿਹੜੇ ਭਾਰਤੀ ਸਿੱਖ ਨੇ, ਭਾਵੇਂ ਜਿਹੜੀਆਂ ਮਰਜ਼ੀ ਪਾਰਟੀਆਂ ਦੇ ਵਿੱਚੋਂ ਜੋ ਵਿਚਾਰਧਾਰਾਵਾਂ 'ਚ ਨੇ, ਉਹਨਾਂ ਦੀਆਂ ਜਿਹੜੀਆਂ ਉਹ ਬਹੁਤਾ ਪੋਜ਼ਿਟਿਵ ਨਹੀਂ ਹੈ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ। We do need a homeland. We cannot accept we are Hindus or live at others' mercy all the time in every country, or explain ourselves again and again as we are made to for last 70 years. ਸਾਨੂੰ ਆਪਣਾ ਘਰ ਚਾਹੀਦਾ। ਅਸੀਂ ਇਹ ਨਹੀਂ ਮੰਨ ਸਕਦੇ ਕਿ ਅਸੀਂ ਹਿੰਦੂ ਹਾਂ ਜਾਂ ਦੂਸਰਿਆਂ ਦੀ ਦਇਆ ਤੇ ਰਹੀਏ ਹਮੇਸ਼ਾ ਹੀ, ਜਿਵੇਂ ਦੁਨੀਆ ਭਰ 'ਚ ਅਸੀਂ ਆਪਣੇ ਆਪ ਨੂੰ ਐਕਸਪਲੇਨ ਕਰਦੇ ਫਿਰਦੇ ਹਾਂ ਪਿਛਲੇ 17 ਸਾਲਾਂ ਤੋਂ ਕਿ ਭਾਈ ਅਸੀਂ ਅੱਡ ਹਾਂ। ਬਟ ਇਟ ਸ਼ੁੱਡ ਬੀ a long drawn battle with cautious steps and long term planning. ਪਰ ਇਹ ਸਾਡੀ ਹੋਮਲੈਂਡ ਦੀ ਲੜਾਈ ਜਿਹੜੀ ਲੰਬੀ ਹੈ, ਸਾਨੂੰ ਬੜੀ ਚੇਤਨ ਹੋ ਕੇ ਔਰ ਸਮਝਦਾਰੀ ਦੇ ਨਾਲ ਵਿਉਂਤਬੰਦੀ ਕਰਨੀ ਪਏਗੀ ਔਰ ਬੜੇ ਸੰਭਲ ਕੇ ਸਟੈਪ ਲੈਣੇ ਪੈਣਗੇ। Sikhs in Punjab, outside Punjab and even in other countries are being demonized with weapons of mass destruction called media. ਪੰਜਾਬ ਦੇ ਸਿੱਖ, ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ, ਬਾਕੀ ਬਾਹਰਲੇ ਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਬੜੇ ਵਿਉਂਤਬੱਧ ਤਰੀਕੇ ਨਾਲ ਮੀਡੀਆ ਦਾ ਹਥਿਆਰ ਵਰਤ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। I have no idea about others, but I sure felt trapped and first time cursed previous generations by trusting Hindu leadership or even having any relation with Hindus, especially those who married them. ਉਹ ਕਹਿੰਦੇ ਵੀ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਕਿਵੇਂ ਟਰੈਪ ਹੋ ਗਏ ਹਿੰਦੂਆਂ ਦੇ ਜਾਲ 'ਚ। ਔਰ ਮੈਂ ਪਹਿਲੀ ਜਨਰੇਸ਼ਨ ਉਹਨਾਂ ਅਕਾਲੀ ਲੀਡਰਾਂ ਦੀ ਜਿਨ੍ਹਾਂ ਨੇ ਹਿੰਦੂ ਲੀਡਰਸ਼ਿਪ 'ਤੇ ਇਤਬਾਰ ਕਰਕੇ ਸਾਨੂੰ ਇਹਨਾਂ ਦੇ ਜੂੜੇ ਥੱਲੇ ਸੁੱਟਿਆ, ਉਹਨਾਂ ਪ੍ਰਤੀ ਮੇਰੇ ਮਨ ਦੇ ਵਿੱਚ ਇੱਕ ਨਫ਼ਰਤ ਆਈ। ਔਰ ਮੈਂ ਹੁਣ ਉਹਨਾਂ ਨੂੰ ਵੀ ਜਿਹੜੇ ਕਿ ਹਿੰਦੂਆਂ ਦੇ ਨਾਲ ਕੋਈ ਵੀ ਸੰਬੰਧ ਰੱਖਣਾ ਚਾਹੁੰਦੇ ਨੇ, ਖਾਸ ਤੌਰ 'ਤੇ ਜਿਹੜੇ ਉਹਨਾਂ ਦੇ ਨਾਲ ਵਿਆਹ ਕਰਦੇ ਨੇ, ਉਹਨਾਂ ਪ੍ਰਤੀ ਵੀ ਮੈਂ ਜਿਹੜੀ ਹੈ ਇਸ ਨੂੰ ਉਹਨਾਂ ਨੇ ਕਿਹਾ ਨਹੀਂ ਹੈ, ਪਰ ਇਹ ਹੈ ਕਿ ਵੀ ਮੈਂ ਬੁਰਾ ਮਹਿਸੂਸ ਕਰਦੀ ਹਾਂ ਕਿ ਵੀ ਇਹ ਕਰਦੇ ਨੇ। ਔਰ ਫਾਈਨਲੀ ਉਹਨਾਂ ਨੇ ਕਿਹਾ Sikhs better be prepared for the worst in India. For worst in this Chakravyuh, not only as Punjab elections draws near, but also as political parties in India jostle to prove themselves more nationalist than the other and in process use Sikhs as bait. Only Waheguru can save Sikhs. ਕਿ ਵੀ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਇਹਨਾਂ ਦੇ ਚੱਕਰਵਿਊਹ ਤੋਂ ਸਿੱਖ ਆਪਣੇ ਆਪ ਨੂੰ ਮਹਿਫੂਜ਼ ਕਰਨ, ਕਿਉਂਕਿ ਇਸ ਵੇਲੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਇਹ ਯਤਨ ਹੈ ਕਿ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਕੌਮਪ੍ਰਸਤ ਸਾਬਤ ਕਰਨ। ਔਰ ਇਸ ਦੇ ਲਈ ਉਹ ਸਿੱਖਾਂ ਨੂੰ ਜਿਹੜਾ ਐਜ਼ ਬੇਟ, ਜਿਵੇਂ ਤੁਸੀਂ ਮੱਛੀ ਫੜਨ ਦੇ ਲਈ ਆਟਾ ਲੱਖਦੇ ਹੋ ਜਾਂ ਕੋਈ ਹੋਰ, ਵੀ ਇਵੇਂ ਸਿੱਖਾਂ ਨੂੰ ਇਹ ਵਰਤ ਰਹੇ ਨੇ। ਸੋ ਅਸੀਂ ਭੈਣ ਜੀ ਅਮਨਜੋਤ ਕੌਰ ਜੀ ਦੇ ਸ਼ੁਕਰਗੁਜ਼ਾਰ ਹੈ, ਉਹਨਾਂ ਨੇ
ਜਿੱਥੇ ਸਾਨੂੰ ਇੰਨੀ ਜਾਣਕਾਰੀ ਦਿੱਤੀ ਹੈ ਬਿਲਕੁਲ true ਉੱਥੇ ਲਿਖਿਆ ਉਹਨਾਂ ਨੇ। ਉੱਥੇ ਉਹਨਾਂ ਨੇ ਭਵਿੱਖ ਦੇ ਵਿੱਚ ਕੀ ਹੋਣ ਵਾਲਾ ਹੈ ਔਰ ਸ਼ਾਇਦ ਇਹ ਉਹ ਜਨਰੇਸ਼ਨ ਜਾਂ ਨੇ ਜਿਹੜੇ ਸਮਝਦੇ ਸੀ ਕਿ ਪਤਾ ਨਹੀਂ ਜੇ ਅਸੀਂ 70ਵਿਆਂ 'ਚ ਜਾਂ 80ਵਿਆਂ 'ਚ ਨਾ ਮੰਗਾ ਕਰਦੇ, ਖਾਲਿਸਤਾਨ ਦੀ ਗੱਲ ਤਾਂ ਹੈ ਵੀ ਨਹੀਂ ਸੀ, ਧਰਮ ਯੁੱਧ ਮੋਰ ਸਾਡੇ ਨਾਲ ਇਹ ਨਹੀਂ ਸੀ ਹੋਣਾ। ਜੀ ਪਰ ਹੁਣ ਉਹਨਾਂ ਨੂੰ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋਇਆ ਹੈ ਕਿ ਪਿੰਡਾਂ ਵਾਲਿਆਂ ਦੇ ਸ਼ਬਦ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਹੈ ਔਰ ਇਹ ਗੁਲਾਮੀ ਦੇ ਸੰਗਲ ਅਸੀਂ ਕੱਟਣੇ ਨੇ। ਸੋ ਇਹਨਾਂ ਦੀ ਬਿਲਕੁਲ ਠੀਕ ਰਾਏ ਹੈ ਕਿ ਵੀ ਬਿਲਕੁਲ ਜਜ਼ਬਾਤੀ ਹੋ ਕੇ ਆਪਣਾ ਦਿਲ ਖੋਲ ਕੇ ਕਿਸੇ ਦੇ ਸਾਹਮਣੇ ਰੱਖਣਾ ਵੀ ਸਿਆਣਪ ਨਹੀਂ ਹੈ। ਹਰ ਸਟੈਪ ਜਿਹੜਾ ਹੈ ਵਿਉਂਤਬੰਦੀ ਦੇ ਨਾਲ ਔਰ ਸੰਭਲ ਕੇ ਤੇ ਅਲਟੀਮੇਟਲੀ ਆਪਣਾ ਗੋਲ ਜਿਹੜਾ ਹੈ ਉਹ ਖਾਲਿਸਤਾਨ ਦੀ ਕਾਇਮੀ ਲਈ ਕੰਮ ਕਰਨ ਦੀ ਲੋੜ ਹੈ। ਜੀ ਡਾਕਟਰ ਸੋ ਸਾਹਿਬ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ 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 ਸ਼ੁਕਰੀਆ। ਸ਼ੁਕਰੀਆ ਜੀ ਡਾਕਟਰ ਸਾਹਿਬ। ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।